ਪੰਜਾਬ ਦੇ ਅੰਦਰ ਕਿੰਨੀਆਂ ਘਟਨਾਵਾਂ ਨੇ, ਇੱਕ ਪੂਰਾ ਤੁਸੀਂ ਕਿਤਾਬ ਲਿਖ ਸਕਦੇ ਹੋ ਕਿ ਸਾਰੇ ਪੀਰੀਅਡ ਕਿਸ ਲੈਵਲ ਦੇ ਉੱਤੇ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ। ਇੱਕ ਗੈਂਗਸ ਖੜੀਆਂ ਕਰਕੇ ਟ੍ਰਾਂਸਨੈਸ਼ਨਲ ਰਿਪਰੈਸ਼ਨ 15 ਜੂਨ 2023 ਨੂੰ ਭਾਈ ਅਵਤਾਰ ਸਿੰਘ ਖੰਡਿਆਂ ਨੂੰ ਬਰਮਿੰਘਮ ਯੂਕੇ 'ਚ ਸ਼ਹੀਦ ਕੀਤਾ ਜਾਂਦਾ ਹੈ। 7 ਮਈ 2023 ਨੂੰ ਲਾਹੌਰ 'ਚ ਭਾਈ ਪਰਮਜੀਤ ਸਿੰਘ ਪੰਜਵੜ ਨੂੰ ਸ਼ਹੀਦ ਕੀਤਾ ਜਾਂਦਾ ਹੈ। 18 ਜੂਨ 2023 ਨੂੰ ਸਰੀ ਬ੍ਰਿਟਿਸ਼ ਕੋਲੰਬੀਆ ਕੈਨੇਡਾ ਗੁਰਦੁਆਰਾ ਸਾਹਿਬ ਦੇ ਪ੍ਰੈਜ਼ੀਡੈਂਟ ਭਾਈ ਹਰਦੀਪ ਸਿੰਘ ਨਿੱਜਰ ਨੂੰ ਸ਼ਹੀਦ ਕੀਤਾ ਜਾਂਦਾ ਹੈ ਔਰ ਇਹ ਇਹਨਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਟੋਰਾਂਟੋ ਤੋਂ ਲੈ ਕੇ ਸਰੀ ਤੱਕ ਇੱਕ ਖੌਫ ਹੈ ਔਰ ਜਿਹੜੇ ਥੋੜੇ ਬਹੁਤ ਰੋਟੀ ਖਾਣ ਲੱਗੇ ਨੇ ਮਿਹਨਤ ਕਰਕੇ ਇਹਨਾਂ ਮੁਲਕਾਂ 'ਚ ਔਰ ਪੰਥ ਨੂੰ ਪਿਆਰ ਕਰਨ ਵਾਲੇ ਨੇ ਉਹਨਾਂ ਨੂੰ ਸਰਕਾਰ ਨੇ ਨਿਸ਼ਾਨੇ ਤੇ ਲਿਆ ਹੋਇਆ ਹੈ। ਮਤ ਸਮਝੋ ਜਦੋਂ ਖਾਲਿਸਤਾਨ ਦੀ ਗੱਲ ਹੁੰਦੀ ਹੈ, ਇੱਕ ਵਕਤ ਸੀ ਕਿ ਸਾਡਾ ਇੱਕ ਤਬਕਾ ਸਮਝਦਾ ਸੀ ਵਾਟ ਟੂ ਮੀ, ਅਸੀਂ ਤਾਂ ਆ ਗਏ ਹਾਂ ਜੀ, ਸਾਡੇ ਬੱਚੇ ਸਾਡੇ ਪੁੱਤਰ ਪੋਤਰੇ ਇੱਥੇ ਨੇ, ਉਹਨਾਂ ਕਿਹੜਾ ਵਾਪਸ ਜਾਣਾ ਹੈ। ਯਾਦ ਰੱਖੋ ਜੋ ਮਾਹੌਲ ਬਣਿਆ ਹੋਇਆ ਇਸ ਮੁਲਕ ਦੇ ਵਿੱਚ ਵੀ ਬਣਿਆ ਹੋਇਆ, ਜੋ ਯੂਰਪ ਦੇ ਵਿੱਚ, ਜੋ ਆਸਟ੍ਰੇਲੀਆ ਦੇ ਵਿੱਚ ਪਿਛਲੇ ਦਿਨਾਂ ਚ ਨਿਊਜ਼ੀਲੈਂਡ ਚ ਕਿਵੇਂ ਇੱਕ ਨਗਰ ਕੀਰਤਨ ਨੂੰ ਭਾਵੇਂ ਉਹ 30-40 ਸਿਰਫਰੇ ਕਿਸਮ ਦੇ ਲੋਕ ਹੀ ਸੀ, ਪਰ ਇਹ ਚੈਲੰਜ ਸਾਨੂੰ ਦੱਸ ਰਿਹਾ ਜਦੋਂ ਇਹ ਕਹਿੰਦੇ ਨੇ ਗੋ ਟੂ ਯੋਰ ਓਨ ਕੰਟਰੀ, ਸਾਡਾ ਮੁਲਕ ਕਿਹੜਾ ਹੈ। ਤੁਹਾਨੂੰ ਭਾਰਤ ਚੱਲੇਗਾ, ਤੁਹਾਨੂੰ ਕਿਹੜਾ ਮੁਲਕ ਚੱਲੇਗਾ ਜਿਨ੍ਹਾਂ ਨੇ ਅੱਜ ਵੀ ਤੁਹਾਡੇ ਸਿਰਾਂ ਦੇ ਮੁੱਲ ਰੱਖੇ ਹੋਏ ਨੇ। ਇਹ ਗੱਲ ਕਨਕਲੂਜਨ ਦੀ ਹੈ, ਅੱਖਾਂ ਬੰਦ ਕਰ ਲੈਣਾ, ਬੀਤੇ ਦੇ ਗੁਣ ਗਾਇਨ ਕਰਨੇ, ਮੌਜੂਦਾ ਤੋਂ ਭਗੌੜਾ ਹੋਣਾ, ਇਹ ਗੁਰੂ ਨੂੰ ਕਬੂਲ ਨਹੀਂ ਹੈ। ਬਲ ਛੁਟਕਿਓ ਬੰਧਨ ਪਰੈ, ਕਛੂ ਨ ਹੋਤ ਉਪਾਏ, ਕਹੋ ਨਾਨਕ ਅਬ ਓਟ ਹਰ, ਗੱਜ ਜਿਉ ਹੋ ਸਹਾਏ। ਬਲ ਹੋਆ ਬੰਧਨ ਛੁਟੈ, ਸਭ ਕਿਛ ਹੋਤ ਉਪਾਏ, ਨਾਨਕ ਸਭ ਕਿਛ ਤੁਮਰੇ ਹਾਥ ਮੈਂ, ਤੁਮ ਹੀ ਹੋਤ ਸਹਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵੀ ਜੁੜੇ ਬੈਠੇ ਸਤਿਗੁਰੂ ਜੀ ਦਾ ਆਪਣਾ ਆਪਾ ਗੁਰੂ ਖਾਲਸਾ ਸਾਧ ਸੰਗਤ ਜੀਓ, ਸ਼ਹੀਦੀ ਪੰਦਰਵਾੜੇ ਦੇ ਇਹਨਾਂ ਦਿਨਾਂ ਦੇ ਵਿੱਚ ਅਜੋਕੇ ਸਮਾਗਮ ਆਲਮੋਸਟ ਕਨਕਲੂਜਨ ਹੈ ਉਸ ਇਤਿਹਾਸ ਦਾ, ਜਿਹੜਾ ਇਹ ਵੀ ਦਰਸਾਉਂਦਾ ਹੈ ਕਿ ਸੱਚ ਹੱਕ ਇਨਸਾਫ ਦਾ ਪੈਂਡਾ ਪਰਿਵਾਰ ਵਿਛੋੜਿਆਂ 'ਚੋਂ ਗੁਜ਼ਰਦਾ ਹੈ। 10-10 ਲੱਖ ਦੇ ਨਾਲ ਤੁਹਾਡੀ ਵਿੱਲ ਦਾ ਟਾਕਰਾ ਹੁੰਦਾ ਹੈ। ਮਾਛੀਵਾੜੇ ਦਾ ਜੰਗਲ ਵੀ ਹੈ ਤੇ ਸਰਹੰਦ ਦੀ ਕੰਧ ਵੀ ਹੈ, ਤੇ ਉਸ ਸਾਰੇ ਦਾ ਜਵਾਬ ਜਿਵੇਂ ਬੱਚੇ ਬੱਚੀਆਂ ਨੇ ਜ਼ਫਰਨਾਮਾ ਗਾਇਨ ਕਰਕੇ, ਜ਼ਫਰਨਾਮਾ ਫਾਰਸੀ ਦਾ ਸ਼ਬਦ ਹੈ, ਤੇ ਗੁਰੂ ਕਲਗੀਧਰ ਪਾਤਸ਼ਾਹ ਮਾਛੀਵਾੜੇ ਤੋਂ ਨਿਕਲ ਕੇ ਰਾਏ ਕੱਲੇ ਤੱਕ ਪਹੁੰਚਦੇ ਆ, ਦੀਨਾ ਕਾਂਗੜ ਦਾ ਉਹ ਇਤਿਹਾਸਕ ਮੁਕਾਮ ਜਿਸ ਤੋਂ ਇਹ ਫਤਿਹ ਦੀ ਚਿੱਠੀ ਔਰੰਗਜ਼ੇਬ ਨੂੰ ਲਿਖੀ ਜਾਂਦੀ ਹੈ, ਇਹ ਸਾਡੇ ਲਈ ਰਾਹ ਦਰਸਾਰਾ ਵੀ ਹੈ ਕਿ ਜਿੱਤ ਜਾਂ ਹਾਰ ਬੈਟਲ ਗਰਾਊਂਡਸ ਦੇ ਵਿੱਚ ਨਹੀਂ ਹੁੰਦੀ, ਜਿੱਤ ਜਾਂ ਹਾਰ ਕਿਸੇ ਨੰਬਰਸ ਦੇ ਨਾਲ ਮੈਟਰ ਨਹੀਂ ਕਰਦੀ, ਜਿੱਤ ਜਾਂ ਹਾਰ ਕਿਸੇ ਪਾਤਸ਼ਾਹੀਆਂ ਨਾਲ ਜੁੜੀ ਹੋਈ ਨਹੀਂ ਹੈ। ਜਿੱਤ ਤੇ ਹਾਰ ਸੱਚ ਹੱਕ ਇਨਸਾਫ ਦੇ ਰਸਤੇ ਤੇ ਤੁਰਨ ਵਾਲਾ ਹਰ ਪੰਥ ਇਹ ਸਮਝਦਾ ਹੈ ਕਿ ਕੂੜ ਨਖੁੱਟੈ ਨਾਨਕਾ, ਓੜਕ ਸੱਚ ਰਹੀ। ਔਰ ਇਹ ਜ਼ਫਰਨਾਮਾ ਬੇਸ਼ੱਕ ਇਸ ਬਾਰੇ ਸਾਡੇ ਇਤਿਹਾਸਕਾਰ ਅੱਡ-ਅੱਡ ਰਾਵਾਂ ਰੱਖਦੇ ਨੇ, ਇਹ ਵੀ ਹੈ ਕਿ ਇਹ ਸ਼ਾਇਦ ਦੂਸਰਾ ਪੱਤਰ ਸੀ, ਉਸ ਤੋਂ ਬਾਅਦ ਔਰੰਗਜ਼ੇਬ ਵੱਲੋਂ ਆਪਣੇ ਗੁਨਾਹ ਦਾ ਅਹਿਸਾਸ ਕਰਨ ਦਾ ਹੀ ਨਤੀਜਾ ਸੀ ਕਿ ਮੁਲਾਕਾਤ ਦੇ ਲਈ 10ਵੇਂ ਪਾਤਸ਼ਾਹ ਦੱਖਣ ਵੱਲ ਜਾਂਦੇ ਨੇ, ਤੇ ਜਦੋਂ ਤੱਕ ਉਹ ਰਾਜਸਥਾਨ, ਕਿਉਂਕਿ ਇਹੀ ਬਠਿੰਡਾ ਸਾਬੋ ਕੀ ਤਲਵੰਡੀ ਜਿਹਨੂੰ ਅਸੀਂ ਦਮਦਮਾ ਸਾਹਿਬ ਕਹਿੰਦੇ ਹਾਂ, ਸਾਊਥ ਜਿਹਨੂੰ ਅੱਜ ਦੱਖਣ ਜਾਂ ਡੈਕਨ ਅੰਗਰੇਜ਼ ਕਹਿੰਦੇ ਸੀ, ਇਹੀ ਰਾਹ ਸੀ ਰਾਜਸਥਾਨ ਔਰ ਮੱਧ ਪ੍ਰਦੇਸ਼ ਗੁਜਰਾਤ 'ਚੋਂ ਗੁਜ਼ਰ ਕੇ ਰਾਜਸਥਾਨ 'ਚੋਂ ਗੁਜ਼ਰਦੇ ਹੈ ਔਰੰਗਜ਼ੇਬ ਦੇ ਮੌਤ ਦੀ ਖਬਰ ਆਉਂਦੀ ਹੈ। ਪਰ ਇਹ ਜਿਹੜੇ ਇਤਿਹਾਸਕ ਸ਼ੇਅਰ ਉਹਨਾਂ 'ਚੋਂ ਕੁਛ ਐਸਾ ਵੀ ਹੈ ਜਿਹੜੇ ਵਕਤ ਨੇ ਸ਼ਾਇਦ ਗਵਾ ਦਿੱਤੇ ਨੇ ਸ਼ੇਅਰ, ਜਿੰਨੇ ਕੁ ਅਵੇਲੇਬਲ ਨੇ। ਇਹ ਗੱਲ ਸਾਡੇ ਲਈ, ਔਰ ਮੈਂ ਕਿਉਂਕਿ ਇੱਕ ਖਾਲਿਸਤਾਨੀ ਐਕਟਿਵਿਸਟ ਹੈ, ਪਿਛਲੀਆਂ 4 ਦਹਾਈਆਂ ਤੋਂ ਭਾਰਤੀ ਹਕੂਮਤ ਜਿਹੜੀ ਮੁਗਲਾਂ ਤੋਂ ਵੱਧ ਜ਼ਾਲਮ ਹੈ ਤੇ ਅੰਗਰੇਜ਼ਾਂ ਤੋਂ ਵੱਧ ਸ਼ੈਤਾਨ ਹੈ, ਇਸ ਕੰਬੀਨੇਸ਼ਨ ਦੇ ਨਾਲ
ਸਿੱਖ ਪੰਥ ਫਿਰ ਉਹੀ ਲੜਾਈ ਲੜ ਰਿਹਾ ਹੈ ਜਿਹੜੀ 18ਵੀਂ ਸਦੀ ਦੇ ਵਿੱਚ ਜਾਂ ਉਸ ਤੋਂ ਵੀ ਪਹਿਲਾਂ ਜਦੋਂ ਤੌਜ਼ਕੇ ਜਹਾਂਗੀਰੀ ਦੇ ਵਿੱਚ ਜਹਾਂਗੀਰ ਨੇ ਆਪਣਾ ਕੋਈ ਇਰਾਦਾ ਜ਼ਾਹਰ ਕੀਤਾ ਸੀ ਜਿਸ ਉਹਨੇ ਇਸ ਸੱਚ ਹੱਕ ਇਨਸਾਫ ਦੇ ਰਸਤੇ ਦੇ ਪਾਂਧੀਆਂ ਨੂੰ ਦੁਕਾਨੇ ਬਾਤਲ ਝੂਠ ਦੀ ਦੁਕਾਨ ਇਹਨਾਂ ਲਫ਼ਜ਼ਾਂ ਦੇ ਨਾਲ ਆਪਣੀ ਸਵੈ ਜੀਵਨੀ ਆਟੋਬਾਇਓਗ੍ਰਾਫੀ ਦੇ ਵਿੱਚ ਐਡਰੈਸ ਕੀਤਾ ਸੀ। ਤੇ ਅੱਜ ਵੀ ਉਹੀ ਨੈਰੇਟਿਵ ਤੁਸੀਂ ਇਹ ਸਾਰਾ ਵਰਾ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਵਰੇ ਦੀ ਯਾਦ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਦੇ ਵੀ 350 ਸਾਲਾਂ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਵੀ ਦੇਖੇ ਨੇ। ਦੋ ਤਿੰਨ ਨੈਰੇਟਿਵ, ਕਿਉਂਕਿ ਇੱਕ ਐਨਾਲਿਸਟ ਹੋਣ ਦੇ ਨਾਤੇ ਮੇਰਾ ਇਹ ਫਰਜ਼ ਬਣਦਾ ਹੈ, ਬੇਸ਼ੱਕ ਸੱਚ ਕਈ ਵਾਰ ਕੌੜਾ ਵੀ ਹੁੰਦਾ ਹੈ। ਬੁੱਲੇ ਸ਼ਾਹ ਦਾ ਇੱਕ ਕਲਾਮ ਹੈ ਕਿ ਸੱਚ ਬੋਲਿਆ ਭਾਂਬੜ ਮੱਚਦਾ ਏ, ਝੂਠ ਬੋਲਾਂ ਤਾਂ ਕੁਛ ਬਚਦਾ ਏ, ਜੀ ਦੋਹਾਂ ਗੱਲਾਂ ਤੋਂ ਜੱਕਦਾ ਏ, ਜੱਚ ਜੱਚ ਕੇ ਜੇਬਾ ਕਹਿੰਦੀ ਏ, ਮੂੰਹ ਆਈ ਬਾਤ ਨਾ ਰਹਿੰਦੀ ਏ। 321 ਵਰੇ ਪਹਿਲਾਂ ਕੀ ਹੋਇਆ, ਇਹ ਬਹੁਤ ਚੰਗਾ ਉਦਮ ਸਾਡੇ ਧਾਰਮਿਕ ਸ਼੍ਰੇਣੀ ਦੇ ਪ੍ਰਚਾਰਕਾਂ, ਰਾਗੀਆਂ, ਕਥਾਵਾਚਕਾਂ ਨੇ ਕੀਤਾ ਕਿ ਉਹਨਾਂ ਨੇ ਸਫਰੇ ਸ਼ਹਾਦਤ ਜਿਹੜਾ ਲਗਭਗ 8 ਮਹੀਨੇ ਅਨੰਦਪੁਰ ਸਾਹਿਬ ਦਾ ਘੇਰਾ, ਸਰਸਾ ਦਾ ਕੰਢਾ ਤੇ ਉਹ ਸਾਰਾ ਸਫ਼ਰ, ਉਸ ਨੂੰ ਉਹ ਉਵੇਂ ਹੀ ਰੀਵਿਜ਼ਿਟ ਕਰਦੇ ਨੇ, ਉਵੇਂ ਹੀ ਨਗਰ ਕੀਰਤਨ ਦੀ ਫਾਰਮ ਦੇ ਵਿੱਚ ਸੰਗਤ ਆਉਂਦੀ ਹੈ। ਔਰ ਇਸ ਵੇਲੇ ਜੇ ਮੈਂ ਕਹਾਂ ਜਿਹੜੀਆਂ ਫਿਗਰਸ ਪੰਜਾਬ ਤੋਂ ਆਈਆਂ ਕਿ ਇਹਨਾਂ 2 ਹਫ਼ਤਿਆਂ ਦੇ ਵਿੱਚ 4 ਤੋਂ 6 ਮਿਲੀਅਨ ਸਿੱਖਾਂ ਨੇ ਫਤਿਹਗੜ੍ਹ ਸਾਹਿਬ ਔਰ ਅੱਡ-ਅੱਡ ਥਾਵਾਂ ਦੇ ਉੱਤੇ ਸਜਦਾ ਕੀਤਾ ਹੈ। ਔਰ ਇਹ ਹੋਲਾ ਮਹੱਲਾ ਅਨੰਦਪੁਰ ਸਾਹਿਬ ਤੋਂ ਬਾਅਦ ਜਿਹਦੇ 'ਚ 6 ਤੋਂ 8 ਮਿਲੀਅਨ ਸਿੱਖ ਪਾਰਟਿਸਿਪੇਟ ਕਰਦੇ ਨੇ ਲਗਭਗ 2 ਹਫ਼ਤਿਆਂ ਦੇ ਸਮਾਗਮਾਂ 'ਚ, ਇਹ ਦੂਸਰਾ ਵੱਡਾ ਸਮਾਗਮ ਬਣ ਗਿਆ। ਔਰ ਇਸ 'ਚ ਕੋਈ ਸ਼ੱਕ ਨਹੀਂ ਹੈ, ਵੈਰਾਗ ਵੀ ਹੈ, ਸੰਗਤਾਂ 'ਚ ਪ੍ਰੇਮ ਵੀ ਹੈ, ਇਤਿਹਾਸ ਦੇ ਨਾਲ ਜੁੜਾਵ ਵੀ ਹੈ। ਪਰ ਮਿਸਿੰਗ ਐਲੀਮੈਂਟ ਕੀ ਹੈ? ਮਿਸਿੰਗ ਐਲੀਮੈਂਟ ਚਮਕੌਰ ਦੀ ਗੜ੍ਹੀ, ਜਦੋਂ ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ ਸ਼ਹੀਦ ਹੋ ਜਾਂਦੇ ਨੇ, ਸਾਡੇ ਇਤਿਹਾਸਕ ਸਰੋਤ ਸਾਨੂੰ ਦੱਸਦੇ ਨੇ ਕਿ ਗੁਰੂ ਕਲਗੀਧਰ ਪਾਤਸ਼ਾਹ ਖੁਸ਼ੀ ਦੇ ਵਿੱਚ ਜੈਕਾਰਾ ਗਜਾਉਂਦੇ ਨੇ। ਔਰ ਜਿਵੇਂ 20ਵੀਂ ਸਦੀ ਦੇ ਅੱਲਾ ਯਾਰ ਖਾਂ ਯੋਗੀ ਤੋਂ ਬਿਨਾਂ ਹੁਣ ਸ਼ਾਇਦ ਇਹ ਸਾਕਾ ਮੁਕੰਮਲ ਹੀ ਨਹੀਂ ਹੁੰਦਾ। ਤੇ ਜਦੋਂ ਉਹ ਪ੍ਰੀਵੀਅਸ ਸ਼ਾਮ, ਜਦੋਂ ਗੁਰੂ ਕਲਗੀਧਰ ਪਾਤਸ਼ਾਹ ਸਿੰਘਾਂ ਦੇ ਵਿੱਚ ਉਹ ਭੁੱਖੇ ਭਾਣੇ ਜਿਹੜੇ ਥੱਕੇ ਹੋਏ ਨੇ, ਕੋਈ ਸੌਂ ਰਹੇ ਨੇ, ਉਹਨਾਂ ਪ੍ਰਥਾਏ ਉਹਨਾਂ ਦੇ ਕੋਲ ਜਾ ਕੇ ਉਹਨਾਂ ਦਾ ਸਿਰ ਗੋਦ 'ਚ ਲੈਂਦੇ ਨੇ, ਉਹਨਾਂ ਦੇ ਕੇਸ ਵਾਹੁੰਦੇ ਨੇ ਤੇ ਫਿਰ ਉਹ ਕਹਿੰਦੇ ਨੇ कि करतार से कह रहे थे गोया रूबरू होकर, कल जाऊंगा चमकौर से मैं सुर्ख रू होकर। रू फारसी ਦੇ ਵਿੱਚ ਮੂੰਹ ਨੂੰ ਕਹਿੰਦੇ ਨੇ ਸੁਰਖ ਰੂ, ਕਿ ਉਹ ਰੱਬ ਦੇ ਨਾਲ ਗੱਲਾਂ ਕਰ ਰਹੇ ਨੇ ਔਰ ਕਹਿ ਰਹੇ ਨੇ ਕਿ ਕੱਲ ਇਹਨਾਂ ਮੇਰੇ ਪਿਆਰਿਆਂ ਨੇ, ਮੇਰੇ ਸਪੁੱਤਰਾਂ ਨੇ ਜੰਗ ਮਚਾਣੇ। ਔਰ ਉਹ ਰੱਬ ਨੂੰ ਇਹ ਕਹਿ ਰਹੇ ਨੇ ਕਿ ਕੱਲ ਮੈਂ ਇੱਥੋਂ ਚਮਕੌਰ ਦੀ ਗੜੀ 'ਚੋਂ ਸੁਰਖਰੂ ਹੋ ਕੇ ਜਾਵਾਂਗਾ। ਉਹ ਸਾਡੀ ਸੈਲੀਬ੍ਰੇਸ਼ਨ ਹੈ, ਉਹ ਸਾਡੀ ਉਹ ਹਾਈਟ ਹੈ ਜਿਹਨੇ ਸਿੱਖ ਨੂੰ ਕਦੇ ਡੋਲਣ ਨਹੀਂ ਦਿੱਤਾ। ਉਹ ਅਸੀਂ ਬਾਰ-ਬਾਰ ਰਿਪੀਟ ਕੀਤਾ ਹੈ, ਚਮਕੌਰ ਦੀ ਗੜੀ 'ਚ ਰਿਪੀਟ ਕੀਤਾ ਹੈ। ਤੇ 41 ਵਰੇ ਪਹਿਲਾਂ ਦਰਬਾਰ ਸਾਹਿਬ ਕੰਪਲੈਕਸ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਤੇ ਉਹਨਾਂ ਦੇ ਕੁਝ ਦਰਜਨ ਸਾਥੀ ਸਿੰਘਾਂ ਨੇ, ਜਿਵੇਂ ਭਾਰਤੀ ਫੌਜ, ਉਹਨਾਂ ਦੇ ਨੇਵਲ ਡਾਈਵਰਸ, ਉਹਨਾਂ ਦੀ ਏਅਰ ਫੋਰਸ, ਉਹਨਾਂ ਦੀ ਪੋਇਜ਼ਨਸ ਗੈਸ ਤੇ ਸਾਰੇ ਹੀ ਹਥਿਆਰ ਜੋ ਅਪਲਾਈ ਕਰ ਸਕਦੇ ਸੀ, ਉਹਨਾਂ ਦੇ ਸਾਹਮਣੇ ਜੂਝਦਿਆਂ ਜਿਵੇਂ ਉਹਨਾਂ ਨੇ ਸ਼ਹੀਦੀ ਪਾਈ। ਦੁਸ਼ਮਣ ਦਾ ਜਰਨੈਲ ਇਹ ਕਹਿਣ 'ਤੇ ਮਜਬੂਰ ਹੁੰਦਾ ਹੈ, ਗਿਵਿੰਗ ਦਾ ਐਡਵਰਸਰੀ ਹਿਜ਼ ਡਿਊ, ਦੇ ਫੌਟ ਟੂ ਦਾ ਲਾਸਟ ਬ੍ਰੈਥ ਐਂਡ ਬੁਲਟ। ਉਹ ਸਾਡਾ ਸੈਲੀਬ੍ਰੇਸ਼ਨ ਹੈ। ਹੁਣ ਦੂਸਰਾ ਇੱਕਦਮ ਵਾਕਿਆ ਕਿਲ੍ਹਾ ਰਾਏਕੋਟ, ਜਿਸ ਦੇ ਵੰਸ਼ਜ ਅੱਜ ਵੀ ਪਾਕਿਸਤਾਨ ਦੇ ਵਿੱਚ ਨੇ, ਸਮੇਂ-ਸਮੇਂ ਉਹ 10ਵੇਂ ਪਾਤਸ਼ਾਹ ਦਾ ਬਖਸ਼ਿਆ ਹੋਇਆ ਇੱਕ ਲੋਟਾ ਲੈ ਕੇ ਘੁੰਮਦੇ ਵੀ ਨੇ। ਲੇਕਿਨ ਉਹਨਾਂ ਦੀ ਇਤਿਹਾਸਕ ਸੇਵਾ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਇਹ ਵੱਖਰੀ ਕਹਾਣੀ ਹੈ ਕਿ ਹਰ ਕੋਈ ਹਰ ਚੀਜ਼ 'ਚੋਂ ਅੱਜ ਕੱਲ੍ਹ ਫਾਈਨੈਂਸ਼ੀਅਲ ਗੇਨ ਕੱਢਣਾ ਚਾਹੁੰਦਾ ਹੈ। ਉਹਦਾ ਨੌਕਰ ਨੂਰਾ, ਜਿਹੜਾ ਮਾਹੀ ਕਰਕੇ, ਨੂਰਾ ਮਾਹੀ ਸਾਡਾ ਇਤਿਹਾਸ ਬਿਆਨਦਾ ਹੈ, ਉਸ ਨੂੰ ਭੇਜਿਆ ਜਾਂਦਾ ਵੀ ਸਰਹੰਦ ਦੀ ਖਬਰ ਲੈ ਕੇ ਆਓ। ਇੰਨੀ ਕੁ ਖਬਰ ਉੱਡਦੀ ਉਡਾਉਂਦੀ ਕੋਈ ਉਦੋਂ
ਇਸ ਕਿਸਮ ਦੇ ਸੋਰਸ ਨਹੀਂ ਨੇ ਕਿ ਸੈਕਿੰਡਾਂ ਦੇ ਵਿੱਚ ਪਤਾ ਲੱਗੇ। ਰਿਊਮਰਸ ਵੀ ਸਨ, ਕੁਝ ਗੱਲਾਂ ਵੀ ਸਨ ਕਿ ਸੂਬਾ ਸਰਹੰਦ ਦੀ ਕਚਹਿਰੀ ਤੱਕ ਪਹੁੰਚੇ ਨੇ ਸਾਹਿਬਜ਼ਾਦੇ। ਉਹ ਜਦੋਂ ਨੂਰਾ ਮਾਹੀ ਵਾਪਸ ਆਉਂਦਾ ਹੈ ਉਸ ਮੁਕਾਮ ਦੇ ਉੱਤੇ, ਹੁਣ ਦੀਨਾ ਕਾਂਗੜ ਉਹ ਮੁਕਾਮ ਹੈ, ਇੱਕ ਪਾਸੇ ਦੀਨੇ ਕਾਂਗੜ ਤੋਂ ਜ਼ਫਰਨਾਮਾ ਜਾਂਦਾ ਹੈ, ਫਤਿਹ ਦੀ ਚਿੱਠੀ ਹੈ, ਪਰ ਉਸ ਤੋਂ ਪਹਿਲਾਂ ਜਦੋਂ ਨੂਰਾ ਮਾਹੀ ਬਿਆਨਦਾ ਹੈ ਕਿ ਕੀ ਹੋਇਆ, ਗੰਗੂ ਨੇ ਕੀ ਕੀਤਾ, ਸਰਹੰਦ ਦੀ ਕਚਹਿਰੀ 'ਚ ਕੀ ਹੋਇਆ, ਮਾਤਾ ਗੁਜਰੀ ਜੀ ਨੂੰ ਕਿਵੇਂ ਸ਼ਹੀਦ ਕੀਤਾ ਗਿਆ, ਤੇ 10ਵੇਂ ਪਾਤਸ਼ਾਹ ਸੁਣ ਰਹੇ ਨੇ, ਸੰਗਤ ਦੇ ਵਿੱਚ ਵੈਰਾਗ ਹੈ, ਤੇ ਅਖੀਰ 'ਚ ਜਦੋਂ ਉਹ ਆਪਣੀ ਕਹਾਣੀ ਖਤਮ ਕਰਦਾ ਉਸ ਦੁਖਾਂਤ ਦੀ, ਤੇ ਤੀਰ ਦੇ ਨਾਲ ਕਾਈ ਦਾ ਬੂਟਾ ਪੁੱਟ ਕੇ 10ਵੇਂ ਪਾਤਸ਼ਾਹ ਕਹਿੰਦੇ ਨੇ ਮੁਗਲਿਆ ਰਾਜ ਦੀ ਜੜ ਪੁੱਟੀ ਗਈ। ਹੁਣ ਇਹ ਬੜੀ ਅਹਿਮੀਅਤ ਵਾਲੀ ਗੱਲ ਹੈ, ਕਿਉਂਕਿ ਜਦੋਂ ਬਹਾਦਰ ਦਾ ਕੰਮ ਜੰਗ ਦੇ ਮੈਦਾਨ 'ਚ ਜੂਝਣਾ ਬਰਾਬਰ ਦੀ, ਔਰ ਜ਼ਫਰਨਾਮਾ ਉਸ ਸਪਿਰਿਟ ਨੂੰ ਰਿਫਲੈਕਟ ਕਰਦਾ ਹੈ। ਜਦੋਂ ਔਰੰਗਜ਼ੇਬ ਨੂੰ ਕਾਇਰ ਗਿੱਦੜ ਉਹਦੀ ਸਿਫਤ ਵੀ ਕਰਦੇ ਨੇ ਉਸਦੇ ਚੰਗੇ ਗੁਣਾਂ ਦੀ, ਪਰ ਉਸ ਨੂੰ ਇਹ ਯਾਦ ਦਹਾਨੀ ਵੀ ਕਰਵਾਉਂਦੇ ਨੇ ਕਿ ਔਰੰਗਜ਼ੇਬ ਤੂੰ ਬੜਾ ਖੁਸ਼ ਹੋਏਗਾ, ਤੂੰ ਮੇਰੇ 4 ਪੁੱਤਰ ਮਾਰ ਦਿੱਤੇ, ਤੂੰ ਮੇਰਾ ਅਨੰਦਪੁਰ ਉਜਾੜ ਦਿੱਤਾ, ਪਰ ਤੂੰ ਤਾਂ 4 ਅੰਗਿਆਰੇ ਬੁਝਾਏ ਨੇ। ਖਾਲਸਾ ਪੰਥ ਜੋ ਭਾਂਬੜ ਹੈ ਉਹ ਅਜੇ ਬਾਕੀ ਹੈ। ਮੈਂ ਤੇਰੇ ਘੋੜਿਆਂ ਦੀਆਂ ਖੁਰੀਆਂ ਥੱਲੇ ਐਸੀ ਅੱਗ ਬਾਲਾਂਗਾ ਕਿ ਪੰਜਾਬ ਦੇ ਦਰਿਆਵਾਂ ਦੇ ਪਾਣੀਆਂ ਦਾ ਇੱਕ ਵੀ ਘੁੱਟ ਤੈਨੂੰ ਪੀਣਾ ਨਸੀਬ ਨਹੀਂ ਹੋਏਗਾ। ਤੇ ਜਿਹੜੇ ਫਿਰ ਉਹ ਪੋਪੂਲਰ ਲਫ਼ਜ਼ ਨੇ ਕਿ ਤੂੰ ਜਿਹੜਾ ਹੈ ਉਹ 4 ਬੱਚੇ ਮਾਰ ਕੇ ਸਮਝਦਾ ਤੂੰ ਬਹੁਤ ਵੱਡੀ ਪ੍ਰਾਪਤੀ ਕੀਤੀ ਹੈ, ਪਰ ਕੁੰਡਲਨੀ ਸੱਪ ਭੁਜੰਗੀ ਖਾਲਸਾ ਅਜੇ ਕਾਇਮ ਹੈ। ਹੁਣ ਇਹ ਜਿਹੜੀ ਸਪਿਰਿਟ ਹੈ ਇਹ ਚਮਕੌਰ ਦੀ ਗੜੀ ਦੀ ਔਰ ਸਾਕਾ ਸਰਹੰਦ ਦੀਆਂ 2 ਕਾਊਂਟਰ ਕਰੰਟ ਨੇ। ਤੇ ਜਿਸ ਅੱਲਾ ਯਾਰ ਖਾਂ ਯੋਗੀ ਜ਼ਾਹਰ ਹੈ ਇਸਲਾਮ ਦੇ ਵਿੱਚ ਮਰਸੀਆ ਪੜ੍ਹਨ ਜਾਂ ਲਿਖਣ ਦਾ ਇੱਕ ਉਹਨਾਂ ਦੀ 1400 ਸਾਲ ਪੁਰਾਣੀ ਟ੍ਰੈਡੀਸ਼ਨ ਹੈ, ਕਰਬਲਾ ਦੇ ਮੈਦਾਨ 'ਚ ਜਿੱਥੇ ਕਿ ਹਜ਼ਰਤ ਮੁਹੰਮਦ ਸਾਹਿਬ ਦਾ ਦੋਤਾ ਹਸਨ ਹੁਸੈਨ ਮਾਰੇ ਗਏ ਪਾਣੀ ਕਰਦੇ ਹੈ, ਔਰ ਉਸ ਨੂੰ ਇਸਲਾਮ ਦੇ ਦੋਵੇਂ ਵੱਡੇ ਸੁੰਨੀ ਔਰ ਸ਼ੀਆ ਫਿਰਕੇ ਅੱਡ-ਅੱਡ ਤਰੀਕਿਆਂ ਨਾਲ ਮਨਾਉਂਦੇ ਨੇ। ਲੇਕਿਨ ਇੱਕ ਯਾਦ ਦਹਾਨੀ ਜ਼ਰੂਰ ਸਾਊਥ ਏਸ਼ੀਅਨ ਖਿੱਤੇ ਦੇ ਸ਼ਾਇਰ ਨੇ ਕਰਵਾਈ, ਜਿਸ ਨੇ ਕਿਹਾ ਕਿ ਇਸਲਾਮ ਜ਼ਿੰਦਾ ਹੋਤਾ ਹੈ ਹਰ ਕਰਬਲਾ ਕੇ ਬਾਅਦ, ਕਿ ਜਦੋਂ ਕਰਬਲਾ ਵਾਪਰਦੀ ਹੈ, ਵੱਡੀਆਂ ਟ੍ਰੈਜਡੀਜ਼ ਵਾਪਰਦੀਆਂ ਨੇ, ਚੈਲੰਜ ਹੁੰਦਾ ਟੂ ਬੀ ਔਰ ਨਾਟ ਟੂ ਬੀ, ਉਦੋਂ ਇੱਕ ਨਵੀਂ ਜ਼ਿੰਦਗੀ ਪੈਂਦੀ ਹੈ। ਪਰ ਦੋਨਾਂ ਦਾ ਕਰੰਟ ਇਹ ਹੈ ਕਿ ਸੁੰਨੀ ਉਸ ਨੂੰ, ਕਿਉਂਕਿ ਹਜ਼ਰਤ ਅਲੀ ਦੇ ਬੇਟੇ ਨੇ, ਹਜ਼ਰਤ ਸਾਹਿਬ ਦੇ ਦੋਤੇ ਨੇ, ਉਹ ਉਹਨੂੰ ਯਾਦ ਕਰਦੇ ਨੇ ਪਰ ਸੋਗ ਨਹੀਂ ਮਨਾਉਂਦੇ। ਸ਼ੀਆ ਸੈਕਟ ਉਹ ਕਿਵੇਂ ਚਾਕੂ ਵੀ ਆਪਣੇ ਆਪ ਨੂੰ ਮਾਰਦੇ ਨੇ, ਹੰਟਰਾਂ ਨਾਲ ਆਪਣੇ ਆਪ ਨੂੰ ਕੁੱਟਦੇ ਨੇ, ਪੂਰਾ ਤਾਜ਼ੀਆ ਜਿਹਨੂੰ ਕਹਿੰਦੇ ਨੇ, ਫਿਰ ਜ਼ਖਮ ਖੂਨੋ ਖੂਨ ਹੋਏ ਉਹ ਜਿਹੜੇ ਨੇ ਉਸ ਕਰਬਲਾ ਦੀ ਮਿੱਟੀ ਨੂੰ ਅਗਲੇ ਦਿਨ ਆਪਣੇ ਤਨ 'ਤੇ ਲਾਉਂਦੇ ਨੇ। ਉਹਨਾਂ ਦਾ ਵਿਸ਼ਵਾਸ ਹੈ ਕਿ ਉਹ ਹੀਲ ਹੋ ਜਾਂਦੇ ਨੇ। ਹੁਣ ਇੱਧਰ ਸਾਕਾ ਸਰਹੰਦ ਸਾਡਾ ਵੱਡਾ ਸਾਕਾ ਹੈ, ਨਿੱਕੀਆਂ ਜਿੰਦਾਂ ਵੱਡੇ ਸਾਕੇ ਨੇ, ਲੇਕਿਨ ਵੈਰਾਗ ਤੇ ਸੋਗ ਦੇ ਵਿੱਚ ਫਰਕ ਹੈ। ਅੱਜ ਇੱਕ ਟ੍ਰੈਂਡ ਜਿਹੜਾ ਮੈਨੂੰ ਥੋੜ੍ਹਾ ਜਿਹਾ ਨੈਗੇਟਿਵ ਲੱਗਣ ਲੱਗ ਗਿਆ ਹੈ ਕਿ ਅੱਜ ਸਾਡਾ ਇਹ ਕੰਪੀਟੀਸ਼ਨ ਸ਼ੁਰੂ ਹੋ ਗਿਆ ਹੈ ਰਾਗੀ ਸਿੰਘਾਂ 'ਚ ਵੀ, ਕੀਰਤਨੀਆਂ 'ਚ ਵੀ, ਕਥਾਵਾਚਕਾਂ 'ਚ ਵੀ, ਕਿ ਸੰਗਤ ਨੂੰ ਸਭ ਤੋਂ ਵੱਧ ਕੌਣ ਰਵਾਉਂਦਾ ਹੈ। ਅਸੀਂ ਉਸ ਟ੍ਰੈਡੀਸ਼ਨ ਦੇ ਨਾਲ ਤੁਰ ਪਏ। ਹਾਲਾਂ ਹਕੀਕਤ ਇਹ ਹੈ ਅੱਲਾ ਯਾਰ ਖਾਂ ਯੋਗੀ ਜਿਹਨੂੰ ਹਰ ਕੋਈ ਕੋਟ ਕਰਦੇ, ਉਹਨੇ ਦੋਨਾਂ ਵਾਕਿਆਂ ਨੂੰ, ਇੱਕ ਪਾਸੇ ਗੰਜੇ ਸ਼ਹੀਦਾਂ, ਇੱਕ ਪਾਸੇ ਵਫਾਦਾਨੇ ਜਿਹੜਾ ਉਹ ਸਰਹੰਦ ਨੂੰ ਜਿਹੜਾ ਜੋੜ ਕੇ ਉਹਨਾਂ ਨੇ ਬਿਆਨਿਆ, ਲੇਕਿਨ ਕਨਕਲੂਡ ਕੀ ਕੀਤਾ ਸਾਕਾ ਸਰਹੰਦ ਨੂੰ। ਹੁਣ ਅੱਲਾ ਯਾਰ ਖਾਂ ਯੋਗੀ ਉਹ ਕਹਿੰਦਾ ਉਸ ਦੇ ਹੀ ਲਫ਼ਜ਼ ਨੇ, ਕਿਉਂਕਿ ਆਫਟਨ ਕੋਟਡ ਪਾਰਟ ਹੈ, ਉਹ ਇਹ ਕਹਿੰਦਾ ਹੈ ਕਿ ਹਮ ਜਾਨ ਦੇ ਕੇ औरों की जान बचा चले, सिक्खी की नींव हम हैं सिरों पर उठा चले, गुरियाई का है किस्सा जहां में बना चले, सिंघों की सल्तनत का है पौधा लगा चले, गुरगद्दी से ताजो तख्त ये कौम पाएगी, जालिमों का निशान जहां से मिटाएगी। ये कंक्लूजन है कि ये सिर्फ विराग नहीं सी ਜਾਂ ਸੋਗ ਨਹੀਂ ਸੀ। ਜਦੋਂ ਖਾਲਸੇ ਨੇ ਰਿਜ਼ੋਲਵ ਕੀਤਾ ਕਿ ਇਸ ਗੁਰੂ ਮਾਰੀ ਸਰਹੰਦ ਦੀ ਇੱਟ ਨਾਲ ਇੱਟ ਖੜਕਾਉਣੀ ਹੈ, ਤਾਂ ਇਤਿਹਾਸ ਇਸ ਗੱਲ ਦੀ ਸਾਖੀ ਹੈ ਕਿ ਕਿਵੇਂ ਅੱਜ ਜਿਹੜਾ ਸਰਹੰਦ ਹੈ ਇਹ 5 ਕੋ ਉਜੜ ਕੇ ਵਸਿਆ। ਬੇਸ਼ੱਕ ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲਾਂ ਸਰਹੰਦ ਦੀ ਇੱਟ ਨਾਲ ਇੱਟ ਖੜਕਾਈ,
ਪਰ ਸ਼ਹਿਰ ਨੂੰ ਤਬਾਹ ਨਹੀਂ ਕੀਤਾ। ਇਹ ਜ਼ਾਨੀ ਖਾਨ ਦੇ ਵੇਲੇ ਲਗਭਗ ਇਸ ਨੂੰ ਅੱਧੀ ਸਦੀ ਲੱਗੀ ਤੇ ਸਿੱਖਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਇਸ ਸ਼ਹਿਰ ਦੀ ਕੋਈ ਇੱਟ ਵੀ ਵਾਪਸ ਉਸਾਰੀ ਵਿੱਚ ਨਾ ਲੱਗੇ। ਉਹਨਾਂ ਨੇ ਖਾਲਸੇ ਦੇ ਦਲਾਂ ਨੇ ਇਹ ਰਿਜ਼ੋਲਵ ਕੀਤਾ ਕਿ ਹਰ ਸਿੱਖ 5-5 ਇੱਟਾਂ ਸਰਹੰਦ ਦੀਆਂ ਦਰਿਆ ਦੇ ਵਿੱਚ ਸੁੱਟੇਗਾ। ਇਹ ਜਦੋਂ ਅੱਜ ਜਿਸ ਸਰਹੰਦ ਨੂੰ ਦੇਖਦੇ, ਅਗਲੇ ਹਮਲੇ ਵੇਲੇ ਜਦੋਂ ਅਬਦਾਲੀ ਆਇਆ ਤੇ ਉਹਨੇ ਦੇਖਿਆ ਕਿ ਦਿੱਲੀ ਤੇ ਲਾਹੌਰ ਦੇ ਟਾਕਰੇ ਦਾ ਸ਼ਹਿਰ ਉਹ ਸਫਾਏ ਹਸਤੀ ਤੋਂ ਮਿਟਾ ਦਿੱਤਾ ਗਿਆ। ਇਹ ਖਾਲਸੇ ਦਾ ਰਿਜ਼ੋਲਵ ਹੈ। ਤੇ ਮੈਂ ਕਨਕਲੂਡ ਕਰਾਂ, ਅੱਜ ਜਦੋਂ ਅਸੀਂ ਉਸ ਇਤਿਹਾਸ ਨੂੰ ਰੀਵਿਜ਼ਿਟ ਕਰ ਰਹੇ ਹਾਂ, ਜੇ ਸਾਡੀਆਂ ਅੱਖਾਂ ਸਾਹਮਣੇ ਜੋ ਵਾਪਰ ਰਿਹਾ, ਗੁਰੂ ਨਾਨਕ ਪਾਤਸ਼ਾਹ ਨੇ ਜਗਨਨਾਥਪੁਰੀ 'ਚ ਉਹ ਢੋਂਗੀ ਜਿਹੜਾ ਇੱਕ ਸਾਧ ਕਿ ਜੀ ਮੈਂ ਵਿਸ਼ਨੂਪੁਰੀ 'ਚ ਹੈ, ਮੈਂ ਬ੍ਰਹਮਪੁਰੀ 'ਚ ਹੈ, ਮੈਂ ਸ਼ਿਵਪੁਰੀ 'ਚ ਹੈ, ਤੇ ਭਾਈ ਮਰਦਾਨਾ ਜੀ ਨੂੰ ਕਿਹਾ ਸੀ ਕਿ ਆ ਜਿਹੜਾ ਇਹਦਾ ਪੈਸਿਆਂ ਦਾ ਲੁੱਟ ਹੈ ਚੁੱਕ ਕੇ ਇਹਦੀ ਪਿੱਠ ਪਿੱਛੇ ਰੱਖ ਦੇ। ਜਦੋਂ ਉਹਨੇ ਰੱਖ ਦਿੱਤਾ, ਉਹਨੇ ਅੱਖਾਂ ਖੋਲੀਆਂ, ਸਾਹਮਣੇ ਪੈਸੇ ਨਹੀਂ ਸੀ, ਉਹ ਦੇਣ ਲੱਗ ਗਿਆ, ਕਰਜ਼ ਕਰਨ ਲੱਗ ਗਿਆ। ਤੇ ਗੁਰੂ ਨਾਨਕ ਪਾਤਸ਼ਾਹ ਨੇ ਫਰਮਾਇਆ ਸੀ, ਕਾਲ ਨਾਹੀਂ ਜੋਗ ਨਾਹੀਂ ਸਤ ਕਾ ਟੱਬ, ਥਾਨਸ਼ ਜਗ ਪ੍ਰਿਸ਼ਟ ਹੋਏ ਡੂਬਤਾ ਇਵ ਜਗ, ਕਲ ਮੈਂ ਰਾਮ ਨਾਮ ਸਾਰ, ਅੱਖੀ ਤਾਂ ਮੀਟੇ ਨਾਕ ਪਕੜੇ ਠੱਗਣ ਕੋ ਸੰਸਾਰ, ਮਗਰ ਪਾਛੇ ਕਜੂ ਨਾ ਸੂਝੈ। ਇਹ ਪਦਮ ਅਲੋ ਲੰਮਾ ਸ਼ਬਦ ਹੈ ਕਿ ਇਹ ਵਿਸ਼ਨੂਪੁਰੀ ਸ਼ਿਵਪੁਰੀ ਦੀਆਂ ਗੱਲਾਂ ਕਰਨ ਵਾਲਿਆਂ ਨੂੰ ਪਿੱਠ ਪਿੱਛੇ ਕੀ ਹੈ ਇਹ ਨਜ਼ਰ ਨਹੀਂ ਆ ਰਿਹਾ। ਅੱਜ ਇਹ ਸਵਾਲ ਸਾਡਾ ਆਪਣੇ ਆਪ ਨੂੰ ਪੁੱਛਣਾ ਬਣਦਾ ਹੈ ਕਿ ਇਹਨਾਂ 41 ਵਰ੍ਹਿਆਂ ਦੇ ਅੰਦਰ ਇੰਦਰਾ ਗਾਂਧੀ ਤੋਂ ਲੈ ਕੇ ਨਰਿੰਦਰ ਮੋਦੀ ਤੱਕ ਤੁਸੀਂ ਦੋ ਨੈਰੇਟਿਵ, ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਔਰ ਇਹਨਾਂ ਸਾਹਿਬਜ਼ਾਦਿਆਂ ਨੂੰ ਜਿਹਨਾਂ ਨੂੰ ਬਾਲ ਦਿਵਸ ਬਣਾ ਦਿੱਤਾ ਹੈ ਹਕੂਮਤੀ ਅਦਾਰਿਆਂ ਨੇ, ਕਿਵੇਂ ਉਹਨਾਂ ਨੇ ਇਹ ਸਾਰੀ ਸੈਕਰੀਫਾਈਸ ਨੂੰ ਹਿੰਦੂਤਵਾ ਦੇ ਖਾਤੇ 'ਚ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਜਿਵੇਂ ਇਹ ਸਾਰੀਆਂ ਸ਼ਹਾਦਤਾਂ ਹਿੰਦੂਤਵਾ ਵਿਚਾਰਧਾਰਾ ਉਸ ਨੂੰ ਸੇਵ ਕਰਨ ਦੇ ਲਈ ਹੋਏ। ਸਭ ਤੋਂ ਕੰਟੈਂਪਰਰੀ ਸੋਰਸ ਸਾਡਾ ਸੈਨਾਪਤੀ ਹੈ। 52 ਕਵੀਆਂ 'ਚੋਂ ਪ੍ਰਮੁੱਖ ਕਵੀ ਸੈਨਾਪਤੀ ਹੈ। ਸੈਨਾਪਤੀ ਇਹ ਕਹਿੰਦਾ, ਪ੍ਰਗਟ ਭੈ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ, ਕਿ ਗੁਰੂ ਤੇਗ ਬਹਾਦਰ ਸਾਹਿਬ ਪ੍ਰਗਟ ਹੋਏ ਜਿਹੜੇ ਧਰਮ ਦੀ ਚਾਦਰ ਨੇ, ਜਿਹੜੇ ਸਾਰੀ ਸ੍ਰਿਸ਼ਟੀ ਦੀ ਚਾਦਰ ਨੇ। ਜਦੋਂ ਅਸੀਂ ਸ੍ਰਿਸ਼ਟੀ ਦੀ ਗੱਲ ਕਰਦੇ ਹਾਂ, ਸਾਡਾ ਪਲੈਨਟ, ਸੋਲਰ ਸਿਸਟਮ, ਗਲੈਕਸੀਜ਼, ਕਾਸਮੋਸ, ਸਾਰੀ ਕਾਇਨਾਤ, ਯੂਨੀਵਰਸ, ਬ੍ਰਹਿਮੰਡ ਜਿਹਨੂੰ ਕਹਿੰਦੇ ਨੇ, ਗੁਰੂ ਤੇਗ ਬਹਾਦਰ ਸਾਹਿਬ ਉਸ ਬ੍ਰਹਿਮੰਡ ਦੀ ਚਾਦਰ ਨੇ। ਕਿਉਂਕਿ ਜਿਹੜੀ ਸ਼ਹਾਦਤ ਸੱਚ, ਹੱਕ, ਇਨਸਾਫ ਦੇ ਲਈ ਹੈ, ਉਹ ਸਾਰੇ ਬ੍ਰਹਿਮੰਡ ਦੇ ਅੰਦਰ ਇਹੀ ਧਰਮ ਧਾਰਨ ਕਰਨ ਦਾ ਨਾਂ ਹੈ। ਖਾਲਸਾ ਜੀ, ਲੜਾਈ ਉਹਨਾਂ ਜ਼ਮਾਨਿਆਂ ਦੇ ਵਿੱਚ ਵੀ ਨੈਰੇਟਿਵ ਦੀ ਸੀ, ਬਿਰਤਾਂਤ ਦੀ ਸੀ। ਉਹਨਾਂ ਦੇ ਕੋਲ ਪਾਵਰ ਸੀ। ਸਾਡੀ ਹਿਸਟਰੀ ਜਾਂ ਮੁਗਲਿਆ ਹਿਸਟੋਰੀਅਨਸ ਨੇ ਲਿਖੀ ਜਾਂ ਦੂਸਰਿਆਂ ਨੇ ਲਿਖੀ, ਜਿਹੜੇ ਸਾਨੂੰ ਸਨਾਤਨ ਦੇ ਖਾਤੇ 'ਚ ਪਾਉਣਾ ਚਾਹੁੰਦੇ ਸੀ। ਅੱਜ ਵੀ ਤੁਸੀਂ ਉਸ ਨੈਰੇਟਿਵ ਨੂੰ ਦੇਖਿਆ ਹੋਵੇਗਾ। ਹਰਿਆਣੇ ਦਾ ਸਮਾਗਮ ਮੋਦੀ ਐਡਰੈਸ ਕਰਦਾ ਹੈ, ਅਮਿਤ ਸ਼ਾਹ ਐਡਰੈਸ ਕਰਦਾ ਹੈ, ਔਰ ਅਫਸੋਸ ਈਵਨ ਸਾਡੇ ਧਾਰਮਿਕ ਸਮਾਗਮਾਂ 'ਚੋਂ ਵੀ ਬਹੁਤ ਥੋੜ੍ਹੇ ਨੇ। ਯਾਨੀ ਹਰਪਾਲ ਸਿੰਘ ਫਤਿਹਗੜ੍ਹ ਸਾਹਿਬ ਤੋਂ ਜਦੋਂ ਕਥਾ ਕਰਦੇ ਨੇ ਤਾਂ ਤੁਹਾਨੂੰ ਇਹ ਟਿੰਜ ਮਿਲਦੀ ਹੈ ਕਿ ਉਹ ਕਰੰਟ ਸਟਰਗਲ ਨੂੰ ਸਮਝਦੇ ਨੇ, ਉਹ ਯਾਦ ਦਹਾਨੀ ਵੀ ਕਰਵਾਉਂਦੇ ਨੇ। ਪਰ ਮੈਜੋਰਿਟੀ ਨੈਰੇਟਿਵ ਤਾਂ ਇੱਕ ਕਥਾਨਾਕ ਹੋ ਗਿਆ, ਇੱਕ ਕਹਾਣੀ ਸੁਣਾਉਣ ਵਾਂਗ ਹੈ। ਜਿਹੜੇ ਚੈਲੰਜਸ ਅੱਜ ਸਾਡੇ ਸਾਹਮਣੇ ਨੇ, ਇਹਨਾਂ ਨੇ 4 ਦਹਾਕਿਆਂ 'ਚ 1.5 ਲੱਖ ਤੋਂ ਜ਼ਿਆਦਾ ਗੁਰੂ ਕਲਗੀਧਰ ਪਾਤਸ਼ਾਹ ਦੇ ਸਪੁੱਤਰ ਸਪੁੱਤਰੀਆਂ ਨੂੰ ਸ਼ਹੀਦ ਕੀਤਾ। ਅੱਜ ਵੀ 30-30, 35-35 ਸਾਲ ਤੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਨਾਂ ਥੱਲੇ 2 ਸਾਲ ਤੋਂ ਮੋਹਾਲੀ ਦੇ ਵਿੱਚ ਮੋਰਚਾ ਲੱਗਾ ਹੋਇਆ ਹੈ। ਪਬਲਿਕਲੀ ਇਲੈਕਟਿਡ 2 ਲੱਖ ਤੋਂ ਜ਼ਿਆਦਾ ਵੋਟਾਂ ਦੇ ਫਰਕ ਨਾਲ, ਮੋਦੀ ਤੋਂ ਜ਼ਿਆਦਾ ਵੋਟਾਂ ਦੇ ਨਾਲ ਭਾਈ ਅੰਮ੍ਰਿਤਪਾਲ ਸਿੰਘ ਜਿੱਤਿਆ। ਉਹ 2200 ਕਿਲੋਮੀਟਰ ਦੂਰ ਡਿਬਰੂਗੜ੍ਹ, ਅੰਗਰੇਜ਼ਾਂ ਨੇ ਤਾਂ ਕਾਲਾ ਪਾਣੀ ਲੱਭਿਆ ਸੀ, ਇਹਨਾਂ ਨੇ ਨਵਾਂ ਕਾਲਾ ਪਾਣੀ ਲੱਭਿਆ। ਉਹਨੂੰ ਈਵਨ ਵਿੰਟਰ ਸੀਜ਼ਨ ਦੇ ਵਿੱਚ ਸੈਸ਼ਨ 'ਚ ਪਰਮਿਟ ਨਹੀਂ ਕੀਤਾ ਕਿ ਉਹ ਆ ਕੇ ਆਪਣਾ ਐਡਰੈਸ ਕਰ ਸਕੇ। ਤੇ ਜਿੱਥੇ ਇਹ ਕੁਝ ਹੋ ਰਿਹਾ ਹੈ, ਪੰਜਾਬ ਦੇ ਅੰਦਰ ਕਿੰਨੀਆਂ ਘਟਨਾਵਾਂ ਨੇ, ਇੱਕ ਪੂਰਾ ਤੁਸੀਂ ਕਿਤਾਬ ਲਿਖ ਸਕਦੇ ਹੋ ਕਿ ਸਾਰੇ ਪੀਰੀਅਡ 'ਚ ਕਿਸ ਲੈਵਲ ਦੇ ਉੱਤੇ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ। ਅੱਜ ਪੰਜਾਬ ਦੇ ਅੰਦਰ ਡਰੱਗਸ ਨੂੰ ਕਿਸ ਹੱਦ ਤੱਕ ਲਿਆਂਦਾ ਗਿਆ ਹੈ, ਕਿਵੇਂ ਲਾਲੈਸਨੈਸ ਹੈ। ਕਦੇ ਪੰਜਾਬ ਨੂੰ ਛੱਡ ਕੇ ਕੈਨੇਡਾ ਔਰ ਬਾਹਰਲੇ ਮੁਲਕਾਂ 'ਚ ਸਿੱਖ ਆਏ ਕਿ ਜੀ ਚਲੋ ਅਸੀਂ ਇਕਨੋਮਿਕਲੀ ਵੀ ਆਪਣੇ ਆਪ ਨੂੰ ਬੈਟਰ ਆਫ ਕਰੀਏ। ਪੂਰਾ ਇੱਥੇ ਜਿਸ ਕਦਰ ਇਹਨਾਂ ਨੇ ਇੱਕ ਗੈਂਗਸ ਖੜੀਆਂ ਕਰਕੇ ਟਰਾਂਸਨੈਸ਼ਨਲ ਰਿਪਰੈਸ਼ਨ, 15 ਜੂਨ 2023 ਨੂੰ ਭਾਈ ਅਵਤਾਰ ਸਿੰਘ ਖੰਡਿਆਂ ਨੂੰ ਬਰਮਿੰਘਮ UK 'ਚ ਸ਼ਹੀਦ ਕੀਤਾ ਜਾਂਦਾ ਹੈ। 7 ਮਈ 2023 ਨੂੰ ਲਾਹੌਰ 'ਚ
ਭਾਈ ਪਰਮਜੀਤ ਸਿੰਘ ਪੰਜਵੜ ਨੂੰ ਸ਼ਹੀਦ ਕੀਤਾ ਜਾਂਦਾ ਹੈ। 18 ਜੂਨ 2023 ਨੂੰ ਸਰੀ ਬ੍ਰਿਟਿਸ਼ ਕੋਲੰਬੀਆ ਕੈਨੇਡਾ ਗੁਰਦੁਆਰਾ ਸਾਹਿਬ ਦੇ ਪ੍ਰੈਜ਼ੀਡੈਂਟ ਭਾਈ ਹਰਦੀਪ ਸਿੰਘ ਨਿੱਜਰ ਨੂੰ ਸ਼ਹੀਦ ਕੀਤਾ ਜਾਂਦਾ ਹੈ। ਔਰ ਇਹ ਇਹਨਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਮੈਂ ਪਿਛਲੇ ਦਿਨਾਂ 'ਚ ਕੈਨੇਡਾ ਸੀ, ਬ੍ਰਿਟਿਸ਼ ਕੋਲੰਬੀਆ, ਟੋਰਾਂਟੋ ਤੋਂ ਲੈ ਕੇ ਸਰੀ ਤੱਕ ਇੱਕ ਖੌਫ ਹੈ। ਔਰ ਜਿਹੜੇ ਥੋੜ੍ਹੇ ਬਹੁਤ ਰੋਟੀ ਖਾਣ ਲੱਗੇ ਨੇ ਮਿਹਨਤ ਕਰਕੇ ਇਹਨਾਂ ਮੁਲਕਾਂ 'ਚ ਔਰ ਪੰਥ ਨੂੰ ਪਿਆਰ ਕਰਨ ਵਾਲੇ ਨੇ, ਉਹਨਾਂ ਨੂੰ ਸਰਕਾਰ ਨੇ ਨਿਸ਼ਾਨੇ 'ਤੇ ਲਿਆ ਹੋਇਆ। ਮਤ ਸਮਝੋ, ਜਦੋਂ ਖਾਲਿਸਤਾਨ ਦੀ ਗੱਲ ਹੁੰਦੀ ਹੈ, ਇੱਕ ਵਕਤ ਸੀ ਕਿ ਸਾਡਾ ਇੱਕ ਤਬਕਾ ਸਮਝਦਾ ਸੀ ਵਾਟ ਟੂ ਮੀ, ਅਸੀਂ ਤਾਂ ਆ ਗਏ ਹਾਂ ਜੀ, ਸਾਡੇ ਬੱਚੇ ਸਾਡੇ ਪੁੱਤਰ ਪੋਤਰੇ ਇੱਥੇ ਨੇ, ਉਹਨਾਂ ਕਿਹੜਾ ਵਾਪਸ ਜਾਣਾ ਹੈ। ਯਾਦ ਰੱਖੋ ਜੋ ਮਾਹੌਲ ਬਣਿਆ ਹੋਇਆ ਇਸ ਮੁਲਕ ਦੇ ਵਿੱਚ ਵੀ ਬਣਿਆ ਹੋਇਆ, ਜੋ ਯੂਰਪ ਦੇ ਵਿੱਚ, ਜੋ ਆਸਟ੍ਰੇਲੀਆ ਦੇ ਵਿੱਚ ਪਿਛਲੇ ਦਿਨਾਂ 'ਚ, ਨਿਊਜ਼ੀਲੈਂਡ 'ਚ ਕਿਵੇਂ ਇੱਕ ਨਗਰ ਕੀਰਤਨ ਨੂੰ ਭਾਵੇਂ ਉਹ 30-40 ਸਿਰਫਰੇ ਕਿਸਮ ਦੇ ਲੋਕ ਹੀ ਸੀ, ਪਰ ਇਹ ਚੈਲੰਜ ਸਾਨੂੰ ਦੱਸ ਰਹੇ ਜਦੋਂ ਇਹ ਕਹਿੰਦੇ ਨੇ ਗੋ ਟੂ ਯੋਰ ਓਨ ਕੰਟਰੀ, ਸਾਡਾ ਮੁਲਕ ਕਿਹੜਾ, ਤੁਹਾਨੂੰ ਭਾਰਤ ਚੱਲੇਗਾ, ਤੁਹਾਨੂੰ ਕਿਹੜਾ ਮੁਲਕ ਚੱਲੇਗਾ ਜਿਨ੍ਹਾਂ ਨੇ ਅੱਜ ਵੀ ਤੁਹਾਡੇ ਸਿਰਾਂ ਦੇ ਮੁੱਲ ਰੱਖੇ ਹੋਏ ਨੇ। ਇਹ ਗੱਲ ਕਨਕਲੂਜਨ ਦੀ ਹੈ। ਅੱਲਾ ਯਾਰ ਖਾਂ ਯੋਗੀ ਨੂੰ ਸਮਝ ਆ ਗਈ ਸੀ, ਉਹ ਸਾਹਿਬਜ਼ਾਦਿਆਂ ਦੇ ਮੂੰਹੋਂ ਕੁਹਾਰਿਆ ਕਿ ਅਸੀਂ ਆਪਣੀ ਕੁਰਬਾਨੀ ਦੇ ਨਾਲ ਸਿੰਘੋਂ ਕੀ ਸਲਤਨਤ ਕਾ ਹੈ ਪੌਦਾ ਲਗਾ ਚਲੇ। ਸਲਤਨਤ ਐਮਪਾਇਰ ਨੂੰ ਕਹਿੰਦੇ ਨੇ, ਇੱਕ ਰਾਜ ਹੁੰਦਾ ਸੀ, ਸਿੱਖ ਐਮਪਾਇਰ ਐਸਟੈਬਲਿਸ਼ ਕੀਤਾ ਮਹਾਰਾਜਾ ਰਣਜੀਤ ਸਿੰਘ ਦੀ ਕਮਾਂਡ ਦੇ ਥੱਲੇ। ਅੱਜ ਵੀ 6-7 ਹਜ਼ਾਰ ਦੇ ਇਨਸਾਨੀ ਹਿਸਟਰੀ 'ਚ ਕਿਹੜਾ ਆਈਡੀਅਲ ਰੂਲ ਸੀ, ਇਹ ਸਾਰੇ ਹਿਸਟੋਰੀਅਨਸ ਨੂੰ ਇੱਕ ਟੈਸਟ ਦਿੱਤਾ ਗਿਆ ਸੀ। ਅਮਰੀਕਨ ਯੂਨੀਵਰਸਿਟੀ ਦੇ ਇੱਕ ਗੋਰੇ ਹੈਡ ਆਫ ਡਿਪਾਰਟਮੈਂਟ ਹਿਸਟਰੀ ਦੇ ਨੇ, ਉਹਦਾ ਪੇਪਰ ਐਕਸੈਪਟ ਹੋਇਆ ਕਿ 6-7 ਹਜ਼ਾਰ ਸਾਲ ਦੀ ਹਿਊਮਨ ਹਿਸਟਰੀ 'ਚ ਸਭ ਤੋਂ ਆਈਡੀਅਲ ਰਾਜ ਮਹਾਰਾਜਾ ਰਣਜੀਤ ਸਿੰਘ ਦਾ ਸੀ। ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ ਹੈ, ਨਫ਼ਰਤ ਦੀ ਕੋਈ ਥਾਂ ਸਾਡੇ ਧਰਮ 'ਚ ਨਹੀਂ ਹੈ, ਪਰ ਜੇ ਸਾਡੇ ਹੱਕ ਹੀ ਸਾਡੇ ਕੋਲ ਨਹੀਂ ਨੇ, ਅਸੀਂ ਆਜ਼ਾਦੀ ਨਾਲ ਆਪਣਾ ਧਰਮ ਪ੍ਰੈਕਟਿਸ ਨਹੀਂ ਕਰ ਸਕਦੇ। ਆਪਣਾ ਇਤਿਹਾਸ ਦਾ ਨੈਰੇਟਿਵ ਅੱਜ ਉਹਨਾਂ ਦੇ ਟੀਵੀ ਚੈਨਲ ਤੇ ਉਹਨਾਂ ਦੀ ਹਕੂਮਤ ਦੱਸੇਗੀ ਕਿ ਇਹ ਸਾਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਨ ਨਹੀਂ, ਇਹ ਤਾਂ ਵੀਰ ਬਾਲ ਦਿਵਸ ਹੈ। ਉਹ ਬਾਲ ਨਹੀਂ ਨੇ, ਉਹ ਸਾਡੇ ਬਾਬੇ ਨੇ। ਅਸੀਂ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਕਹਿੰਦੇ ਹਾਂ। ਤੇ ਜਦੋਂ ਅਸੀਂ TV 84 ਦੇ ਹਵਾਲੇ ਨਾਲ 12-13 ਸਾਲ ਪਹਿਲਾਂ ਇਸ ਚੈਨਲ ਨੂੰ ਸ਼ੁਰੂ ਕੀਤਾ, ਇਸ ਗੱਲ ਦਾ ਸਾਨੂੰ ਅਹਿਸਾਸ ਸੀ ਕਿ ਅੱਜ ਦੀਆਂ ਲੜਾਈਆਂ ਜੰਗ ਦੇ ਮੈਦਾਨ 'ਚ ਨਹੀਂ ਲੜੀਆਂ ਜਾਂ ਜਿੱਤੀਆਂ ਹਾਰੀਆਂ ਜਾਂਦੀਆਂ, ਅੱਜ ਨੈਰੇਟਿਵ ਦੀ ਲੜਾਈ ਹੈ, ਬਿਰਤਾਂਤ ਦੀ ਲੜਾਈ ਹੈ। ਕਿਸੇ ਘਟਨਾ ਨੂੰ ਤੁਸੀਂ ਕਿਸ ਨੈਰੇਟਿਵ ਤੋਂ ਪੇਸ਼ ਕਰਨਾ ਹੈ। ਸਾਡੀ ਕੋਸ਼ਿਸ਼ ਹੈ ਕਿ ਸਿੱਖ ਨੈਰੇਟਿਵ, ਪੰਥਕ ਨੈਰੇਟਿਵ, ਔਰ ਤੁਹਾਡਾ ਹਰ ਸਾਲ ਸਹਿਯੋਗ ਹੁੰਦਾ ਹੈ। ਮੈਂ ਮੁਬਾਰਕਬਾਦ ਵੀ ਦੇਣਾ ਚਾਹੁੰਦਾ ਗੁਰਦੁਆਰਾ ਕਮੇਟੀ ਨੂੰ, ਸਿੱਖ ਸੰਗਤਾਂ ਨੂੰ, ਜਿਵੇਂ ਤੁਸੀਂ ਹੱਬ ਬਣੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦੇ ਲਈ। ਵਾਸ਼ਿੰਗਟਨ DC ਤੋਂ ਮੈਸੇਜ ਗਿਆ, ਜਿਵੇਂ ਤੁਸੀਂ ਇਹ ਸਾਰਾ ਪੰਦਰਵਾੜਾ ਸੈਲੀਬ੍ਰੇਟ ਕੀਤਾ। ਸੈਲੀਬ੍ਰੇਟ ਇਸ ਲਈ ਕਿਉਂਕਿ ਸਿੱਖੀ ਦੇ ਅੰਦਰ ਅਸੀਂ ਦੀਵਾਨ ਸ਼ਹੀਦੀ ਜੋੜ ਮੇਲੇ ਨੇ, ਸਾਡੇ ਬਾਬੇ, ਸਾਡੇ ਸ਼ਹੀਦ ਸਾਨੂੰ ਮੋਟੀਵੇਟ ਕਰਦੇ ਨੇ। ਔਰ ਮੈਂ ਕਨਕਲੂਡ ਕਰਾਂ, ਇਹ ਸ਼ਹਾਦਤਾਂ ਨਹੀਂ, ਉਹ ਇਤਿਹਾਸ ਦਾ ਰੰਗ ਬੰਨਿਆ। ਭਾਈ ਸੁਬੇਗ ਸਿੰਘ, ਸ਼ਾਹਬਾਜ਼ ਸਿੰਘ ਚਰਖੜੀਆਂ ਤੇ ਚਾੜ ਕੇ ਪਿਓ ਪੁੱਤਰ ਸ਼ਹੀਦ ਕੀਤੇ ਗਏ। ਇਤਿਹਾਸ ਇਸ ਹਕੀਕਤ ਨੂੰ ਸੰਭਾਲ ਕੇ ਬੈਠਾ ਹੈ। ਕਾਜ਼ੀ ਭਾਈ ਸੁਬੇਗ ਸਿੰਘ ਜੀ ਨੂੰ ਕਹਿਣ ਲੱਗਾ, ਤੁਸੀਂ ਤਾਂ ਬਜ਼ੁਰਗ ਹੋ, ਤੁਸੀਂ ਤਾਂ ਉਮਰ ਭੋਗ ਲਈ ਹੈ, ਤੁਹਾਡਾ ਇੱਕੋ ਇੱਕ ਪੁੱਤਰ ਹੈ ਸ਼ਾਹਬਾਜ਼ ਸਿੰਘ, ਇਸ ਨੂੰ ਕਹੋ ਇਸਲਾਮ ਕਬੂਲ ਲੈ, ਘੱਟੋ ਘੱਟ ਤੁਹਾਡੀ ਜੜ ਤਾਂ ਰਹੇਗੀ। ਤੇ ਜਿਹੜਾ ਜਵਾਬ ਭਾਈ ਸੁਬੇਗ ਸਿੰਘ ਜੀ ਨੇ ਦਿੱਤਾ, ਸਾਡੇ ਇਤਿਹਾਸ ਦੇ ਪੰਨਿਆਂ ਨੇ ਸਾਂਭਿਆ ਹੋਇਆ, ਹਮ ਕਾਰਨ ਗੁਰਕੁਲਾ ਗਵਾਈ, ਹਮ ਕੁਲ ਰਾਖੇ ਕਵਨ ਵਡਾਈ, ਕਿ ਸਾਡੀ ਖਾਤਰ ਗੁਰੂ ਨੇ ਆਪਣੀ ਕੁਲ, ਆਪਣਾ ਸਰਬੰਸ, ਆਪਣਾ ਖਾਨਦਾਨ ਕੁਰਬਾਨ ਕੀਤਾ। ਇਹੀ ਜਵਾਬ ਗੁਰੂ ਕੇ ਮਹਿਲ, ਜਿਨ੍ਹਾਂ ਨੂੰ ਗੁਰੂ ਕਲਗੀਧਰ ਪਾਤਸ਼ਾਹ ਨੇ ਸਜੇ ਦੀਵਾਨ ਦੇ ਵਿੱਚ ਦਿੱਤਾ ਸੀ, ਇਨ ਪੁੱਤਰਨ ਕੇ ਸੀਸ ਪਰ ਵਾਰ ਦਿਏ ਸੁਤ ਚਾਰ, ਚਾਰ ਮੁਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਖਾਲਸੇ ਨੂੰ ਗੁਰੂ ਨੇ ਆਪਣਾ ਆਪਾ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪ੍ਰਾਣ ਕੋ ਪ੍ਰਾਣ, ਖਾਲਸਾ ਮੇਰੋ ਮੈਂ ਖਾਲਸੇ ਕਾ ਓਤ ਪੋਤ ਸਾਗਰ ਬੰਦੇਰੋ। ਅੱਜ 35 ਮਿਲੀਅਨ ਸਿੱਖ ਨੇਸ਼ਨ ਆਪਣੇ ਆਜ਼ਾਦ ਮੁਲਕ ਖਾਲਿਸਤਾਨ ਦੇ ਲਈ ਸੰਘਰਸ਼ਸ਼ੀਲ ਹੈ। 1.5 ਲੱਖ ਤੋਂ ਜ਼ਿਆਦਾ ਗੁਰੂ ਕਲਗੀਧਰ ਪਾਤਸ਼ਾਹ ਦੇ ਸਪੁੱਤਰ ਸਪੁੱਤਰੀਆਂ ਨੇ ਦਿੱਲੀ ਸਾਮਰਾਜ ਦੇ ਸਿਰ ਤੇ ਆਪਣੇ ਸਰੀਰਾਂ ਦੇ ਠੀਕਰੇ ਭੰਨੇ ਨੇ, ਤਾਂ ਕਿ ਕੌਮ ਦਾ ਆਉਣ ਵਾਲਾ ਕੱਲ ਮਾਨ ਮਤਾ ਹੋਏ, ਸ਼ਾਨ ਮਤਾ ਹੋਏ।
ਜਿਸ ਇਤਿਹਾਸ ਨੂੰ ਅੱਜ ਯਾਦ ਕਰ ਰਹੇ ਹਾਂ ਉਹਦੇ 'ਚ ਆਪਣੇ ਫਰਜ਼ ਨੂੰ ਵੀ ਪਛਾਣੀਏ। ਅੱਖਾਂ ਬੰਦ ਕਰ ਲੈਣਾ, ਬੀਤੇ ਦੇ ਗੁਣ ਗਾਇਨ ਕਰਨੇ, ਮੌਜੂਦਾ ਤੋਂ ਭਗੌੜਾ ਹੋਣਾ, ਇਹ ਗੁਰੂ ਨੂੰ ਕਬੂਲ ਨਹੀਂ ਹੈ। ਸਿੱਖ ਦੇ ਸਾਹਮਣੇ ਇਹ ਚੈਲੰਜ ਹੈ ਸੱਚ, ਹੱਕ, ਇਨਸਾਫ ਦਾ। ਗੁਰੂ ਕਲਗੀਧਰ ਪਾਤਸ਼ਾਹ ਨੇ ਸਾਡੇ ਜ਼ਿੰਮੇ ਕੰਮ ਲਾਇਆ ਹੋਇਆ ਹੈ। ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ। ਸਤਿਗੁਰੂ ਰਹਿਮਤ ਕਰਨ, ਕੌਮ ਨੂੰ ਗੁਰੂ ਨੇ ਬੇਘਰੇ ਨਹੀਂ ਰਹਿਣ ਦੇਣਾ। ਇਹ ਇਕਰਾਰਨਾਮਾ ਹੈ ਗੁਰੂ ਕਲਗੀਧਰ ਪਾਤਸ਼ਾਹ ਦਾ ਪੰਥ ਨਾਲ। ਪੰਥ ਖਾਲਸਾ ਖੇਤੀ ਮੇਰੀ, ਹੌਂ ਸੰਭਾਲ ਕਰੋ ਤਿਸ ਕੇਰੀ। ਸਾਡਾ ਫੇਥ, ਸਾਡੀ ਮਜ਼ਬੂਤੀ। ਔਰ ਬਹੁਤ ਚੰਗੀ ਗੱਲ ਹੈ, ਮੈਂ ਇਹ ਦੇਖਦਾ ਸਿੰਘ ਸਭਾ ਨੂੰ ਮੈਂ ਪ੍ਰੋਗਰੈਸ ਹੁੰਦਿਆਂ ਦੇਖਿਆ, ਜਿਵੇਂ ਤੁਸੀਂ ਬੱਚੇ ਬੱਚੀਆਂ ਦੇ ਉੱਤੇ ਜੇ ਜ਼ਫਰਨਾਮਾ ਬੱਚੇ ਬੱਚੀਆਂ ਨੇ ਪੜ੍ਹਿਆ, ਜਿਹੜੀਆਂ ਅਧਿਆਪਕਾਵਾਂ ਨੇ ਅਧਿਆਪਕਾਂ ਨੇ ਜਿਸ ਡਿਵੋਸ਼ਨ ਦੇ ਨਾਲ ਲੱਗੇ ਹੋਏ ਨੇ, ਇਸ ਵੇਲੇ ਸਭ ਤੋਂ ਜ਼ਰੂਰੀ ਹੈ ਕਿ ਆਪਣੇ ਘਰਾਂ ਨੂੰ ਸੰਭਾਲ ਲਈਏ। ਫਿਕਰ ਨਾ ਕਰੀਏ ਸ਼੍ਰੋਮਣੀ ਕਮੇਟੀ ਕੀ ਕਰਦੀ ਹੈ, ਅਕਾਲੀ ਦਲ ਕੀ ਕਰਦਾ ਹੈ, ਫਲਾਣਾ ਕੀ ਕਰਦਾ ਹੈ, ਢਿਮਕਾ ਕੀ ਕਰਦਾ ਹੈ। ਜਦੋਂ ਇੰਸਟੀਟਿਊਸ਼ਨਸ ਡਿੱਗਦੀਆਂ ਨੇ ਤੇ ਤੁਹਾਡੀ ਪਹਿਲੀ ਨਰਸਰੀ ਘਰ ਹੈ। ਜਦੋਂ ਤੁਸੀਂ ਬੱਚੇ ਬੱਚੀਆਂ ਨੂੰ ਤਿਆਰ ਕਰਕੇ ਜਪਜੀ ਦੀਆਂ ਪੌੜੀਆਂ ਪੜ੍ਹਦੇ ਆ, ਆਟਾ ਗੁੰਨਦੇ ਹੋ, ਸਕੂਲੇ ਤੋਰਦੇ ਹੋ, ਉਹਨਾਂ ਦੇ ਸਿਰ ਤੇ ਜੂੜਾ ਸਜਾਉਂਦੇ ਹੋ, ਉਹਨਾਂ ਨੂੰ ਇਹ ਅਹਿਸਾਸ ਕਰਵਾਓ ਕਿ ਤੁਸੀਂ ਕਿਸ ਕੌਮ ਦੇ ਵਾਰਿਸ ਹੋ। ਤੁਹਾਡੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਤੁਹਾਡੀਆਂ ਹੀ ਉਮਰਾਂ ਦੇ ਸਨ ਤੇ ਉਹਨਾਂ ਨੇ ਕਿਵੇਂ ਦੱਸਿਆ ਕਿ ਭਾਈ ਸਿਰ ਦੀਜੈ ਕਾਣ ਨਾ ਕੀਜੈ, ਸਿਰ ਦੇ ਦੇਣਾ ਪਿੱਠ ਨਹੀਂ ਦਿਖਾਣੀ ਹੈ। ਸਤਿਗੁਰੂ ਰਹਿਮਤ ਕਰਨ, ਕਿਸੇ ਵੀ ਭੁੱਲ ਚੁੱਕ ਲਈ ਮੁਆਫੀ। ਪੁਰਾਤਨ ਸਿੰਘਾਂ ਦਾ ਵਿਸ਼ਵਾਸ ਜੋ ਅਜੋਕੇ ਜੁਝਾਰੂਆਂ ਦਾ ਵਿਸ਼ਵਾਸ ਹੈ, ਸਤ ਸਾਬਤ ਹੋਵੇਗਾ। ਦਿੱਲੀ ਤਖਤ ਪਰ ਬਹਿਗੀ आप गुरु की फौज, छतर चुलेंगे शीस पर, बड़ी करेगी मौज। वाहिगुरु जी का खालसा, वाहिगुरु जी की फतेह।